ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨੇ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਸਾਡਾ ਅੱਜ ਦਾ ਪ੍ਰੋਗਰਾਮ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੇ ਯਾਦ ਨਾਲ ਹੀ ਸਮਰਪਿਤ ਹੈ। ਦੇਖੋ ਅੱਜ 6 ਜੂਨ ਦਾ ਦਿਨ ਹੈ ਜੀ ਤੇ 6 ਜੂਨ ਉਹ ਦਿਨ ਹੈ ਜਿਸ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਨ ਐਲਾਨਿਆ ਹੋਇਆ। ਜੀ ਇਹ ਅੱਜ ਦਾ ਦਿਨ ਹੀ ਸੀ 29 ਸਾਲ ਪਹਿਲਾਂ ਜਦੋਂ ਕਿ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ ਸਿੱਖੀ ਅਜ਼ਮਤ ਸਿੱਖੀ ਅਣਖ ਆਨ ਸ਼ਾਨ ਦੇ ਲਈ ਯੋਧਿਆਂ ਨੇ ਸ਼ਹੀਦੀਆਂ ਪਾਈਆਂ। 5 ਜੂਨ ਦੀ ਰਾਤ ਟੈਂਕ ਲਿਆਂਦੇ ਗਏ। ਸਾਰੀ ਰਾਤ ਉਹ ਟੈਂਕਾਂ ਦੀ ਅਸਾਵੀਂ ਲੜਾਈ ਸੀ। ਜੀ ਇੱਕ ਪਾਸੇ ਟੈਂਕਾਂ ਦੇ ਵਿੱਚ ਪਰਸਨਲ ਆਰਮਡ ਕੈਰੀਅਰ ਦੇ ਵਿੱਚ ਬੈਠੇ ਹਿੰਦੁਸਤਾਨੀ ਫੌਜੀ ਸਨ ਜੀ ਤੇ ਦੂਸਰੇ ਪਾਸੇ ਸਧਾਰਨ ਹਥਿਆਰਾਂ ਦੇ ਨਾਲ SLRs ਲਾਈਟ ਮਸ਼ੀਨ ਗਨਸ ਦੇ ਨਾਲ ਭੁੱਖੇ ਪਾਣੇ ਯੋਧੇ ਸਨ। ਜੀ ਔਰ ਜਦੋਂ 6 ਜੂਨ ਦੀ ਸਵੇਰ ਆਈ ਤਾਂ ਫਿਰ ਉਦੋਂ ਤੱਕ ਵੀ ਅਜੇ ਅੰਦਰ ਸੰਤ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਇਹ ਸਾਰੇ ਜਿਹੜੇ ਨੇ ਪੂਰੇ ਚੜ੍ਹਦੀ ਕਲਾ ਵਿੱਚ ਸਨ। ਜੀ ਕੁਝ ਘੰਟੇ ਪਹਿਲਾਂ ਉਸ ਰਾਤ ਹੀ ਜਨਰਲ ਸੁਬੇਗ ਸਿੰਘ ਸ਼ਹੀਦੀ ਪਾ ਚੁੱਕੇ ਸਨ ਜਿਨ੍ਹਾਂ ਨੇ ਆਪਣੇ ਅਖੀਰਲੇ ਸਾਹ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਛੱਡੇ। ਜੀ ਤੇ ਜਦੋਂ ਸਵੇਰ ਵੇਲੇ 4 ਚੁਫੇਰੇ ਫੌਜ ਟੈਂਕਾਂ ਦੇ ਨਾਲ ਹਰ ਉਸ ਪ੍ਰਕਰਮਾ ਦੇ ਜਿਹੜਾ ਹਿੱਸੇ ਦੇ ਉੱਤੇ ਕਾਬਜ਼ ਹੋ ਚੁੱਕੀ ਸੀ ਜੀ ਫਿਰ ਸੰਤ ਪਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਬਾਕੀ ਸਾਰੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਅਸੀਂ ਜੂਝੇ ਜਿੰਨਾ ਸਾਡੇ ਕੋਲ ਗੁਰੂ ਨੇ ਸਾਨੂੰ ਤਾਣ ਦਿੱਤਾ ਸੀ ਜੀ ਤੇ ਹੁਣ ਆਓ ਸ਼ਹੀਦੀ ਜਾਮ ਪੀਵੀਏ। ਸੋ ਸੰਤ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਇਹਨਾਂ ਦੀ ਜਿਹੜੀ ਅਗਵਾਈ ਸਿੰਘ ਜਿਹੜੇ ਨੇ ਅਕਾਲ ਤਖਤ ਸਾਹਿਬ ਤੋਂ ਥੱਲੇ ਉਤਰ ਕੇ ਝੰਡੇ ਬੁੰਗੇ ਜਿੱਥੇ 2 ਨਿਸ਼ਾਨ ਸਾਹਿਬ ਮੀਰੀ ਪੀਰੀ ਦੇ ਨੇ ਜੀ ਉਸ ਵੱਲ ਵਧੇ ਔਰ ਸ਼ਬਦ ਪੜ੍ਹਦੇ हैं। ਔਰ ਇਹ ਅਕਸਰ ਸੰਤ ਪਿੰਡਰਾਂ ਵਾਲੇ ਆਪਣੇ ਦੀਵਾਨਾਂ ਦੇ ਵਿੱਚ ਮੰਜੀ ਸਾਹਿਬ ਧਰਮਯੁੱਧ ਮੋਰਚੇ ਵੇਲੇ ਔਰ ਅਕਸਰ ਜਿੱਥੇ ਵੀ ਇਕੱਠ ਹੁੰਦੇ ਸਨ ਜੀ ਇਹ ਬੜੀ ਲਟਕ ਬੜੇ ਵਜਦ ਬੜੇ ਵੈਰਾਗ ਦੇ ਵਿੱਚ ਆਪ ਅੱਗੇ ਬੋਲਦੇ ਸੀ ਔਰ ਬਾਕੀ ਸੰਗਤ ਪਿੱਛੇ ਬੋਲਦੀ ਸੀ ਜੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਜੀ ਔਰ ਉਹਨਾਂ ਨੇ ਆਪਣੇ ਬੋਲ ਪੁਗਾਉਂਦੇ ਆ ਸ਼ਬਦ ਪੜ੍ਹਦੇ ਆ ਬਾਣੀ ਪੜ੍ਹਦੇ ਆ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਤਾ। ਜੀ ਝੰਡੇ ਬੁੰਗਿਆਂ ਦੇ ਕੋਲ ਹੀ ਉਹ ਡਿੱਗੇ ਬਸਟ ਉਹਨਾਂ ਨੂੰ ਲੱਗਾ। ਜੀ ਔਰ ਜਿਹੜੀਆਂ ਰਿਪੋਰਟਸ ਹਾਲਾਂਕਿ ਲੰਬਾ ਵਕਤ ਇਹ ਝੂਠ ਬੋਲਿਆ ਜਾਂਦਾ ਰਿਹਾ ਕਿ ਸੰਤ ਚੜ੍ਹਦੀ ਕਲਾ 'ਚ ਨੇ ਹੁਣ ਤਾਂ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਮੈਡੀਕਲ ਰਿਪੋਰਟ ਸਾਰੀਆਂ ਆ ਗਈਆਂ ਕਿਉਂਕਿ ਉਦੋਂ ਏਜੰਸੀਆਂ ਨੂੰ ਸੂਟ ਕਰਦਾ ਸੀ। ਗਵਰਨਮੈਂਟ ਜੀ ਚਾਹੁੰਦੀ ਸੀ ਕਿ ਸਿੱਖ ਭੰਬਲ ਭੂਸੇ 'ਚ ਰਹਿਣ ਤਾਂ ਕਿ ਕੋਈ ਹੋਰ ਅਗਵਾਈ ਲਈ ਅੱਗੇ ਨਾ ਆਏ। ਜੀ ਭਾਈ ਅਮਰੀਕ ਸਿੰਘ ਉਹਨਾਂ ਨੇ ਵੀ ਉੱਥੇ ਹੀ ਸ਼ਹੀਦੀ ਪਾਈ ਬਾਕੀ ਸਿੰਘ ਵੀ ਸ਼ਹੀਦ ਹੋਏ। ਸੋ ਅੱਜ ਇਹ 6 ਜੂਨ ਦਾ ਦਿਨ ਜਿਵੇਂ ਅਸੀਂ ਘੱਲੂਘਾਰਾ ਹਫਤੇ ਦੇ ਬਾਕੀ ਦਿਨਾਂ 'ਚ ਸਮੁੱਚੇ ਪ੍ਰੋਗਰਾਮ ਦਾ ਫਾਰਮੈਟ ਹੀ ਇਸ ਤਰੀਕੇ ਦੇ ਨਾਲ ਰੱਖਿਆ ਜੀ ਜਿਹਦੇ 'ਚ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸਾਡੇ ਇਸ ਪ੍ਰੋਗਰਾਮ 'ਚ ਵੀ ਜੀ ਔਰ ਟੀਵੀ 84 ਨਿਊਜ਼ ਦੇ ਵਿੱਚ ਵੀ। ਸੋ ਟੀਵੀ 84 ਨਿਊਜ਼ 'ਚ 2 ਦਿਨ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਸਾਬਕਾ ਜਿਹੜੇ ਕਿ ਜੂਨ 84 'ਚ ਅਰਦਾਸੀਏ ਦੇ ਤੌਰ ਤੇ ਅੰਦਰ ਸਨ ਉਹਨਾਂ ਦੀ ਜਿਹੜੀ ਹੈ ਉਹ ਪੂਰੀ ਟੈਸਟੀਮਨੀ ਸੀ ਇੰਟਰਵਿਊ ਸੀ। ਜੀ ਕੱਲ ਦੇ ਪ੍ਰੋਗਰਾਮ 'ਚ ਭਾਈ ਮੁਖਤਿਆਰ ਸਿੰਘ ਜਿਹੜੇ ਕਿ ਦਮਦਮੀ ਟਕਸਾਲ ਨਾਲ ਸੰਬੰਧਿਤ ਨੇ ਜੀ ਉਹਨਾਂ ਨੇ ਸਾਰੇ ਵੇਰਵੇ ਨਾਲ ਦੱਸਿਆ ਵੀ ਕਿਵੇਂ ਉਹ ਜੂਝੇ ਨੇ। ਤੇ ਅੱਜ ਦੇ ਟੀਵੀ 84 ਖਬਰਾਂ ਦੇ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਜਿਹੜੇ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਅੱਜ ਉਹ ਟੀਵੀ 84 ਨਿਊਜ਼ ਤੇ ਜਿਹੜਾ ਕਿ 9:30 ਤੋਂ 10 ਹੋਏਗਾ ਜੀ ਉਹ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣਗੇ। ਜੀ ਸੋ ਅਸੀਂ ਕੱਲ ਦਾ ਪ੍ਰੋਗਰਾਮ ਵੀ 7 ਜੂਨ ਦਾ ਵੀ ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ 7 ਨੂੰ ਜਿਹੜੀ ਹੈ ਲੁੱਟੀ ਗਈ ਹੈ ਜੀ ਇਸੇ ਨੂੰ ਹੀ ਸਮਰਪਿਤ ਕਰਾਂਗੇ। ਜੀ ਸੋ ਇੱਕ ਵਾਰ ਫਿਰ ਅਸੀਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਨਾਲ ਕੌਮੀ ਅਣਖ ਆਣ ਨੂੰ ਉੱਚਿਆਂ ਰੱਖਿਆ ਕੇਸਰੀ ਨਿਸ਼ਾਨ ਨੂੰ ਦੁਨੀਆ ਦੇ ਵਿੱਚ ਹਮੇਸ਼ਾ ਅਸਮਾਨਾਂ 'ਚ ਝੂਲਦਾ ਦੇਖਣ ਦੇ ਲਈ ਜੀ ਦੁਨੀਆ ਦੇ ਸਾਹਮਣੇ ਇਹ ਰੋਲ ਮਾਡਲ ਰੱਖਿਆ ਕਿ ਸਿੱਖ ਆਪਣੇ ਗੁਰਧਾਮਾਂ ਨੂੰ ਕਿੰਨਾ ਪਿਆਰ ਕਰਦੇ ਨੇ ਜੀ ਪੁਰਾਣਾ ਤੋਂ ਪਿਆਰੇ ਹਰਮੰਦਰ ਨੂੰ ਕਿੰਨਾ ਪਿਆਰ ਕਰਦੇ ਨੇ ਜੀ ਬਿਲਕੁਲ ਔਰ ਗੁਰਦੁਆਰਿਆਂ ਤੋਂ ਵੱਧ ਕੇ ਹਰਮੰਦਰ ਤੋਂ ਵੱਧ ਕੇ ਉਹਨਾਂ ਲਈ
ਕੋਈ ਹੋਰ ਚੀਜ਼ ਅਜ਼ੀਜ਼ ਨਹੀਂ ਹੈ। ਜੀ ਸੋ ਉਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀ ਭੁਜੰਗੜਾਂ ਬਜ਼ੁਰਗਾਂ ਮਾਤਾਵਾਂ ਜੀ ਉਹਨਾਂ ਦੀ ਯਾਦ ਵਿੱਚ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ। ਤੇ ਸਾਡੀ ਪਹਿਲੀ ਈਮੇਲ ਪੰਜਾਬ ਤੋਂ ਸਰਦਾਰ ਪਵਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ, ਅੱਜ ਮੈਂ ਤੁਹਾਨੂੰ ਦੁਖੀ ਹੋ ਕੇ ਲਿਖ ਰਿਹਾ ਹਾਂ। ਅਸੀਂ ਪਿਛਲੇ ਐਤਵਾਰ ਆਪਣੇ ਦੋਸਤ ਨਾਲ ਲੈਕਚਰ ਕਰਨ ਗਏ ਸੀ ਦੋਸਤ ਦੇ ਪਿੰਡ। ਮੇਰਾ ਦੋਸਤ ਜੋ ਲੈਕਚਰ ਕਰਦਾ ਹੈ, ਮੈਂ ਉਸ ਨੂੰ ਕਿਹਾ ਕਿ ਆਪਣੇ ਰਾਜ ਦੀ ਗੱਲ ਜ਼ਰੂਰ ਕਰਿਆ ਕਰਨੀ ਹੈ ਹਰ ਲੈਕਚਰ 'ਚ, ਕਿਉਂਕਿ ਪੰਜਾਬ ਦੇ ਜ਼ਿਆਦਾ ਸਿੱਖਾਂ ਨੇ ਗੁਲਾਮੀ ਕਬੂਲ ਕਰ ਲਈ ਹੋਈ ਹੈ। ਪਰ ਅਸੀਂ ਆਜ਼ਾਦੀ ਦਾ ਕਾਫਲਾ ਤੋਰਨਾ ਚਾਹੁੰਦੇ ਹਾਂ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਅੱਜ ਦੀ ਪੀੜ੍ਹੀ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲੇਗੀ, ਨਾ ਕਿ ਕਿਸੇ ਲੀਡਰ ਦੇ। ਸਿੱਖ ਤਾਂ ਜਾਂ ਬਾਦਸ਼ਾਹ ਹੈ ਜਾਂ ਬਾਗੀ। ਜਦੋਂ ਅਸੀਂ ਗੁਰੂ ਘਰ ਆਏ, ਸੰਗਤ ਨੂੰ ਦੱਸਿਆ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਸ਼ਾਂਤਮਈ ਢੰਗ ਨਾਲ ਖਾਲਸਾ ਦੀ ਮੰਗ ਕੀਤੀ ਜਾ ਸਕਦੀ ਹੈ। ਪਰ ਜਦੋਂ ਅਸੀਂ ਲੈਕਚਰ ਕਰਕੇ ਹਟੇ ਤਾਂ ਕੁਝ ਬੰਦੇ ਆਏ ਜੋ ਸ਼ਕਲੋਂ ਸੂਰਤੋਂ ਤਾਂ ਸਿੱਖ ਲੱਗਦੇ ਸੀ, ਪਰ ਪਤਾ ਨਹੀਂ ਕੌਣ ਸਨ। ਉਹ ਸਾਡੇ ਨਾਲ ਬਹਿਸ ਕਰਨ ਲੱਗ ਪਏ ਕਿ ਕਿਹੜੇ ਰਾਜ ਦੀ ਗੱਲ ਕਰਦੇ ਹੋ, ਇਹ ਕਦੇ ਨਹੀਂ ਹੋਣਾ। ਅਸੀਂ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਤਾਂ ਕਹਿਣ ਲੱਗੇ ਅਜੇ ਪਿਛਲੇ ਹਫ਼ਤੇ ਲੁਧਿਆਣੇ ਵਿੱਚ ਖਾਲਿਸਤਾਨ ਜਿੰਦਾਬਾਦ ਕਹਿਣ ਕਰਕੇ 3 ਬੰਦਿਆਂ ਨੂੰ ਅੰਦਰ ਡੱਕਿਆ ਹੋਇਆ ਹੈ, ਜਿਨ੍ਹਾਂ ਨੂੰ ਅਜੇ ਤੱਕ ਨਹੀਂ ਛੱਡਿਆ ਗਿਆ। ਡਾਕਟਰ ਸਾਹਿਬ, ਤੁਸੀਂ ਦੱਸੋ ਕਿ ਆਪਣੀਆਂ ਜਥੇਬੰਦੀਆਂ ਜਿਹੜੀਆਂ ਝਗੜਿਆਂ ਵਿੱਚ ਪਈਆਂ ਹੋਈਆਂ ਹਨ, ਉਹ ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਬੜੇ ਸ਼ਰਮ ਦੀ ਗੱਲ ਹੈ। ਲੈਕਚਰ ਤੋਂ ਬਾਅਦ ਹੋਰ ਬਹੁਤ ਕੁਝ ਹੋਇਆ, ਮੈਂ ਤਾਂ ਟੂਕ ਮਾਤਰ ਹੀ ਦੱਸਿਆ ਹੈ। ਤੁਸੀਂ ਸਾਨੂੰ ਦੱਸੋ ਕਿ ਆਜ਼ਾਦੀ ਦਾ ਕਾਫਲਾ ਕਿਵੇਂ ਤੋਰੀਏ, ਜਿਹੜਾ ਕਿ ਆਜ਼ਾਦੀ ਹਾਸਲ ਹੋਣ ਕਰਕੇ ਕਦੀ ਨਾ ਰੁਕੇ। ਡਾਕਟਰ ਸਾਹਿਬ, ਵੀਰ ਪਵਨਦੀਪ ਸਿੰਘ ਜੀ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਪੰਜਾਬ ਤੋਂ ਜੀ, ਨੌਜਵਾਨ ਲੱਗਦੇ ਨੇ, ਉਤਸ਼ਾਹੀ ਲੱਗਦੇ ਨੇ ਤੇ ਉਦਾਸ ਵੀ ਜਲਦੀ ਹੋ ਜਾਂਦੇ ਨੇ ਜੀ। ਅਜੇ ਤਾਂ ਵੀਰ ਪਵਨਦੀਪ ਸਿੰਘ ਜੀ ਤੁਹਾਡਾ ਵਾਹ ਹੀ ਨਹੀਂ ਕਿਸੇ ਨਾਲ ਪਿਆ। ਤੁਸੀਂ ਗਏ ਆਪਣੇ ਮਿੱਤਰ ਦੇ ਨਾਲ, ਤੁਸੀਂ ਐਡਰੈਸ ਕੀਤਾ ਹੈ, ਕੁਝ ਲੋਕਾਂ ਨੇ ਆ ਕੇ ਤੁਹਾਨੂੰ ਕਨਫਰੰਟ ਕੀਤਾ ਹੈ ਜੀ ਕਿ ਜੀ ਇਹ ਆਜ਼ਾਦੀ ਤਾਂ ਮਿਲਣੀ ਨਹੀਂ ਹੈ ਕਦੇ ਵੀ। ਇਹ ਤਾਂ ਦੇਖ ਲਓ ਜੀ ਲੁਧਿਆਣੇ ਨੌਜਵਾਨਾਂ ਦਾ ਕੀ ਹਾਲ ਹੋਇਆ ਜਿਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ ਤੇ ਤੁਸੀਂ ਉਪਰਾਮ ਹੋ ਗਏ ਜੀ। ਜਿਹੜੇ ਆਜ਼ਾਦੀ ਦੇ ਕਾਫਲੇ ਲੈ ਕੇ ਤੁਰਦੇ ਨੇ ਜਾਂ ਆਜ਼ਾਦੀ ਦੇ ਕਾਫਲੇ ਦੇ ਹਮਸਫਰ ਹੁੰਦੇ ਨੇ ਜੀ, ਉਹਨਾਂ ਦੇ ਲਈ ਤਾਂ ਜੇਲਾਂ, ਉਹਨਾਂ ਦੇ ਲਈ ਹੱਥਕੜੀਆਂ ਗਹਿਣੇ ਹੁੰਦੇ ਨੇ ਜੀ। ਉਹਨਾਂ ਦੇ ਲਈ ਬੇੜੀਆਂ ਇਹੀ ਅਸਮਾਨਾਂ ਦੀ ਉਚਿਆਣ ਦੇ ਵਿੱਚ ਉੱਡਣਾ ਹੁੰਦਾ ਹੈ, ਕਿਉਂਕਿ ਉਹਨਾਂ ਦੀ ਭਾਵਨਾ, ਮਨ, ਰੂਹ ਉਹਨਾਂ ਦੀ ਆਜ਼ਾਦ ਹੁੰਦੀ ਹੈ ਜੀ। ਔਰ ਜਿਹੜਾ ਤੁਸੀਂ ਸ਼ਬਦ ਖਾਲਸਾ ਬਾਦਸ਼ਾਹ ਜਾਂ ਬਾਗੀ ਕਿਹਾ ਜੀ, ਇਸ ਦਾ ਮਤਲਬ ਇਹ ਹੈ ਕਿ ਰੂਹ ਤੁਹਾਡੀ ਜਿਹੜੀ ਹੈ ਉਹ ਜਾਂ ਬਾਦਸ਼ਾਹਤ ਜਾਂ ਬਗਾਵਤ, ਇਸ ਤੋਂ ਬਿਨਾ ਹੋਰ ਕੋਈ ਮਿਡਲ ਰਸਤਾ ਨਹੀਂ ਕਬੂਲ ਦੀ। ਜੀ। ਬਾਕੀ ਜਿਹੜੀ ਬਹੁ ਗਿਣਤੀ ਹੁੰਦੀ ਹੈ ਕਿਸੇ ਵੀ ਕੌਮ ਦੀ, ਕੋਈ ਅੱਜ ਦੇ ਸਮੇਂ 'ਚ ਨਹੀਂ ਕਿ ਵੀ ਬਹੁਤਿਆਂ ਸਿੱਖਾਂ ਨੇ ਗੁਲਾਮੀ ਕਬੂਲ ਲਈ, ਗੁਰੂ ਸਾਹਿਬਾਨ ਦੇ ਸਮੇਂ ਵੀ। ਹੁਣ ਅਸੀਂ ਈਵਨ ਅੰਮ੍ਰਿਤ ਛਕਾਉਣ ਵੇਲੇ ਦੇਖਦੇ ਹਾਂ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਸਿਰਜਣਾ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ, ਉਸ ਵੇਲੇ ਵੀ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜੀ ਅਸੀਂ ਇਹ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਲੈਣਾ ਜੀ, ਅਸੀਂ ਤਾਂ ਜਿਹੜਾ ਪਰੰਪਰਾ ਦਾ ਤਰੀਕਾ ਗੁਰੂ ਨਾਨਕ ਸਾਹਿਬ ਵਾਲਾ ਹੈ ਅਸੀਂ ਤਾਂ ਉਸ ਦੇ ਨਾਲ ਹੀ ਰਹਿਣਾ ਜੀ ਜੀ। ਔਰ ਇਹ ਗੱਲ ਅਸੀਂ ਈਵਨ 10ਵੇਂ ਪਾਤਸ਼ਾਹ ਨੂੰ ਜਦੋਂ ਕਿ ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਮਾਲਵੇ ਦੇ ਉਸ ਇਲਾਕੇ 'ਚ ਗੁਰੂ ਸਾਹਿਬ ਆਏ ਤੇ ਕੁਝ ਇਲਾਕਿਆਂ ਦੇ ਚੌਧਰੀ ਜਿਹੜੇ ਸੀ, ਜਿਨ੍ਹਾਂ ਦੇ ਵਿੱਚ ਸਿੱਖਾਂ 'ਚ ਵਿਸ਼ਵਾਸ ਰੱਖਣ ਵਾਲੇ ਜਾਂ ਗੁਰੂ ਸਾਹਿਬ 'ਚ ਵਿਸ਼ਵਾਸ ਰੱਖਣ ਵਾਲੇ ਸਿੱਖ ਵੀ ਸੀ ਜੀ, ਪਰ ਉਹ ਹਕੂਮਤ ਨੂੰ ਵੀ ਟੈਕਸ ਦਿੰਦੇ ਸੀ, ਹਕੂਮਤ ਨਾਲ ਵੀ ਦੋਸਤੀ ਰੱਖਦੇ ਸੀ ਜੀ। ਸੋ ਉਹਨਾਂ ਦਾ ਇੱਕ ਪੂਰਾ ਵੱਡਾ ਡੈਲੀਗੇਸ਼ਨ 10ਵੇਂ ਪਾਤਸ਼ਾਹ ਦੇ ਕੋਲ ਆਇਆ ਕਿ ਮਹਾਰਾਜ ਅਸੀਂ ਤੁਹਾਡਾ ਸਮਝੌਤਾ ਕਰਵਾ ਦਿੰਦੇ ਆ ਬਾਦਸ਼ਾਹ ਨਾਲ, ਬਹੁਤ ਨੁਕਸਾਨ ਹੋ ਗਿਆ ਆਲਰੇਡੀ ਔਰ ਇਹ ਨੁਕਸਾਨ ਤੋਂ ਸਾਨੂੰ ਬਚਣਾ ਚਾਹੀਦਾ। ਜਿਵੇਂ ਅੱਜ ਵੀ ਇਸ ਤਰ੍ਹਾਂ ਦੇ ਝੋਲੀ ਚੁੱਕ ਹਰ ਥਾਂ ਤੇ ਨੇ, ਸਮਝੌਤਾ ਕਰਾਉਣ ਵਾਲੇ ਵੀ ਨੇ, ਦਲਾਲ ਵੀ ਨੇ, ਇਹ ਸਾਰੇ ਜੀ। ਤੇ 10ਵੇਂ ਪਾਤਸ਼ਾਹ ਨੇ, ਕਿਉਂਕਿ ਉਹ ਸਿੱਖਾਂ ਦਾ ਹੀ ਡੈਲੀਗੇਸ਼ਨ ਸੀ ਚੌਧਰੀਆਂ ਦਾ, ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਫਿਰ ਉਹਨਾਂ ਨੇ ਵੀਰ ਰੱਸੀ ਅੰਦਾਜ਼ 'ਚ ਉਹਨਾਂ ਨੂੰ ਦੱਸਿਆ ਕਿ ਵੀ ਤੁਹਾਡੀਆਂ ਤਾਂ ਜ਼ਮੀਰਾਂ ਮਰੀਆਂ ਹੋਈਆਂ ਨੇ, ਤੁਸੀਂ ਤਾਂ ਧਾਨ ਖਾਂਦੇ ਹੋ ਉਹਨਾਂ ਦਾ, ਉਹਨਾਂ ਦੀ ਮਰਸੀ ਦੇ ਉੱਤੇ ਹੋ ਤੇ ਤੁਹਾਨੂੰ ਤਾਂ ਆਜ਼ਾਦੀ ਦਾ ਅਰਥ ਹੀ ਨਹੀਂ ਪਤਾ, ਅਣਖ ਕੀ ਹੈ, ਆਜ਼ਾਦੀ ਕੀ ਹੈ, ਧਰਮ ਨੂੰ ਕਿਵੇਂ ਆਜ਼ਾਦਾਨਾ ਤੌਰ ਦੇ ਉੱਤੇ ਪ੍ਰੈਕਟਿਸ ਕੀਤਾ ਜਾ ਸਕਦਾ, ਵੀ ਤੁਸੀਂ ਚੱਲਦੇ ਬਣੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਵੀ
ਇਸ ਕਿਸਮ ਦੇ ਲੋਕ ਤੁਹਾਨੂੰ ਮਿਲਣਗੇ। ਉਹਨਾਂ 'ਚੋਂ ਇੱਕ ਜਨਰੇਸ਼ਨ ਜਿਹੜੀ ਪੁਰਾਣੀ ਜਨਰੇਸ਼ਨ ਹੈ, ਖਾਸ ਕਰਕੇ ਜਿਨ੍ਹਾਂ ਨੇ 47 ਦਾ ਦੌਰ ਦੇਖਿਆ ਜੀ, ਉਹ ਕਾਫੀ ਜ਼ਿਆਦਾ ਵੋਕਲ ਹੁੰਦੇ ਨੇ ਵਿਰੋਧਤਾ। ਸਾਡੀ ਪੇਰੈਂਟਸ ਜਨਰੇਸ਼ਨ ਹੈ, ਹੁਣ ਕਿਹੜਾ ਪੇਰੈਂਟਸ ਚਾਹੁੰਦਾ ਹੈ ਕਿ ਵੀ ਉਹਦਾ ਮੁੰਡਾ ਜਿਹੜਾ ਉਹ ਆਜ਼ਾਦੀ ਦੇ ਰਸਤੇ ਤੇ ਚੱਲੇ, ਜਾਂ ਸ਼ਹੀਦ ਹੋਏ, ਜਾਂ ਜਲਾਵਤਨ ਹੋਏ, ਜਾਂ ਜੇਲ੍ਹਾਂ 'ਚ ਜਾਏ ਜੀ। ਸੋ ਜਿਨ੍ਹਾਂ ਨੇ 47 ਦੇਖਿਆ ਉਹਨਾਂ ਦੇ ਸਾਹਮਣੇ ਤਾਂ ਆਲਰੇਡੀ ਉਜੜ ਕੇ ਆਏ। ਅੱਧੀ ਕੌਮ ਉਜੜੀ, ਨਵੀਂ ਥਾਂ ਤੇ ਵਸੀ, ਉਹ ਹੁਣ ਦੁਬਾਰਾ ਥੋੜੀ ਉਜੜਨਾ ਚਾਹੁੰਦੇ ਨੇ, ਜਾਂ ਉਹ ਮਾਰ ਮਰਾਈਏ ਥੋੜੀ ਜਾਣਾ ਚਾਹੁੰਦੇ ਨੇ। ਸੋ ਇਸੇ ਤਰ੍ਹਾਂ ਇੱਕ ਤਬਕਾ ਉਹ ਹੈ ਜਿਹੜਾ ਬਿਲਕੁਲ ਅਗਿਆਨਤਾ ਦੇ ਵਿੱਚ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ। ਇੱਕ ਉਹ ਨੇ ਜਿਨ੍ਹਾਂ ਦਾ ਕੰਮ ਹੀ ਸਿਰਫ ਧਨ ਕਮਾਣਾ ਤੇ ਅੰਨ ਖਾਣਾ, ਬਾਕੀ ਦੁਨੀਆ ਕਿੱਥੇ ਵਸਦੀ ਹੈ ਕਿ ਨਹੀਂ ਹੈ, ਉਹ ਇਸ ਤੋਂ ਬਿਨਾਂ ਉਹਨਾਂ ਲਈ ਕੋਈ ਹੈ ਹੀ ਨਹੀਂ ਹੈ ਜੀ। ਸੋ ਮੈਂ ਸਮਝਦਾ ਵੀ ਇਹ ਕੋਈ ਉਦਾਸੀ ਵਾਲੀ ਗੱਲ ਨਹੀਂ ਹੈ। ਤੁਸੀਂ ਇੱਕ ਚੰਗਾ ਉਦਮ ਕੀਤਾ ਹੈ, ਤੁਸੀਂ ਆਜ਼ਾਦੀ ਦੇ ਕਾਫਲੇ ਨਾਲ ਤੁਰਨਾ ਚਾਹੁੰਦੇ ਹੋ ਤੇ ਫਿਰ ਹਿੰਮਤ ਰੱਖੋ, ਹੌਸਲਾ ਰੱਖੋ। ਬਾਕੀ ਤੁਸੀਂ ਜਿਹੜਾ ਜਥੇਬੰਦੀਆਂ ਦੀ ਗੱਲ ਕੀਤੀ ਹੈ ਕਿ ਇਕੱਠੀਆਂ ਕਿਉਂ ਨਹੀਂ ਹੁੰਦੀਆਂ, ਦੇਖੋ ਹੁਣ ਜੇ ਅਕਾਲ ਤਖਤ ਸਾਹਿਬ ਤੇ ਘੱਲੂਘਾਰਾ ਦਿਵਸ ਮਨਾਇਆ ਤੇ ਸਿੱਖ ਪਹੁੰਚ ਗਏ, ਜਥੇਬੰਦੀਆਂ ਕੋਈ ਵੀ ਹੋਣ, ਜੇ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ ਜੀ। ਸੋ ਹਰ ਥਾਂ ਤੇ ਥੋੜਾ ਬਹੁਤ ਪਰਸਨੈਲਿਟੀ ਕਲੈਸ਼ ਹੈਗੇ ਨੇ। ਉਹ ਸਾਡੇ ਘਰਾਂ 'ਚ ਵੀ ਨੇ, ਭਰਾ ਹੁੰਦੇ ਨੇ, ਇੱਕੋ ਮਾਪਿਓ ਦੇ ਜਾਏ ਹੁੰਦੇ ਨੇ, ਉਹ ਕਿਉਂ ਨਹੀਂ ਇਕੱਠੇ ਹੁੰਦੇ? ਜੀ। ਉਹਨਾਂ 'ਚ ਵੀ ਬਹੁਤ ਸਾਰੇ ਮੁੜ ਕੇ ਪੰਚਾਇਤ 'ਚ ਜਾ ਕੇ ਫੈਸਲੇ ਕਰਵਾਉਂਦੇ ਨੇ ਕਿ ਜੀ ਕਿਹੜੀ ਜ਼ਮੀਨ ਮੇਰੇ ਹਿੱਸੇ ਦੀ ਹੈ ਤੇ ਕਿਹੜੀ ਉੱਧਰ ਹੈ, ਮੈਨੂੰ ਪਾਣੀ ਲੱਗਦੀ ਦੇ ਦਿੱਤੀ, ਉੱਧਰ ਫਿਰ ਮੁਕੱਦਮੇ ਕਰਦੇ ਨੇ, ਫਿਰ ਇੱਕ ਦੂਜੇ ਨਾਲ ਲੜਦੇ ਨੇ। ਉਹ ਪੜ੍ਹੀ ਵੀ ਜਾਣਗੇ, ਕਈ ਵੀ ਜਾਣਗੇ ਵੀ ਮੈਂ ਬਾਜ ਭਰਾਵਾਂ ਮਾਰਿਆ, ਮਿਰਜ਼ੇ ਨੂੰ ਵੀ ਪੜ੍ਹਨਗੇ ਕਿ ਜੀ ਮੈਂ ਜੇ ਅੱਜ ਮੇਰੇ ਭਰਾ ਹੁੰਦੇ ਤੇ ਮੈਨੂੰ ਕਿਵੇਂ ਆ ਕੇ ਇਹਦੇ ਸਾਹਿਬਾਂ ਦੇ ਭਰਾ ਮਾਰ ਜਾਂਦੇ ਜੀ। ਤੇ ਦੂਸਰੇ ਪਾਸੇ ਭਰਾ ਨੂੰ ਅਸੀਂ ਸ਼ਰੀਕ ਵੀ ਕਹਿੰਦੇ ਕਿ ਜੀ ਇਹ ਸ਼ਰੀਕ ਹੈ ਜੀ, ਸ਼ਰੀਕਾਂ ਤੋਂ ਬਚ ਕੇ ਰਹੋ। ਜੀ। ਸੋ ਇਹ ਸਾਡਾ ਕੁਛ ਇਸ ਕਿਸਮ ਦਾ ਮਾਈਂਡਸੈਟ ਹੈਗਾ। ਕੁਝ ਚੀਜ਼ਾਂ ਨੇ ਕਿ ਜਿਹੜੇ ਈਵਨ ਕਮਿਟਡ ਨੇ, ਮਰਨ ਲਈ ਤੁਰੇ ਹੁੰਦੇ ਨੇ ਜਾਂ ਹੋਏ ਸੀ, ਉਹਨਾਂ 'ਚ ਵੀ ਕਿਤੇ ਨਾ ਕਿਤੇ ਆ ਕੇ ਇਸ ਕਿਸਮ ਦਾ ਸੀ। ਸੋ ਮੇਰਾ ਖਿਆਲ ਹੈ ਵੀ ਇਸ ਪਾਸੇ ਵੱਲ ਬਿਨਾਂ ਧਿਆਨ ਦਿੱਤੇ ਆ ਤੁਸੀਂ ਆਪਣੀ ਸੀਮਾ ਦੇਖੋ, ਆਪਣੇ ਸਾਧਨ ਦੇਖੋ ਜੀ, ਆਪਣਾ ਸਰਕਲ ਬਣਾਓ ਔਰ ਆਜ਼ਾਦੀ ਦੀ ਗੱਲ, ਵਿਚਾਰਾਂ ਦਾ ਆਦਾਨ ਪ੍ਰਦਾਨ ਕਾਨੂੰਨ ਦੇ ਦਾਇਰੇ 'ਚ ਰਹਿੰਦੇ। ਔਰ ਬਿਲਕੁਲ ਤੁਹਾਡਾ ਠੀਕ ਹੈ ਕਿ ਸੁਪਰੀਮ ਕੋਰਟ ਦਾ ਇਸ ਦੇ ਉੱਤੇ ਫੈਸਲਾ ਹੈ। ਪੁਲਿਸ ਕੇਸ ਰਜਿਸਟਰ ਤਾਂ ਕਰ ਸਕਦੀ ਹੈ, ਲੁਧਿਆਣੇ ਜੀ ਕੀਤਾ ਹੈ, ਉਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਤੇ ਵੀ ਕੀਤਾ ਹੈ, ਦਲ ਖਾਲਸਾ ਵਾਲਿਆਂ ਤੇ ਵੀ ਕੀਤਾ ਸੀ, ਭਾਈ ਦਲਜੀਤ ਸਿੰਘ, ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਵੀ ਕੀਤਾ, ਪਰ ਅਲਟੀਮੇਟਲੀ ਅਦਾਲਤ ਜਾ ਕੇ ਟੁੱਟ ਜਾਂਦੇ ਨੇ। ਪਰ ਖਵਾਰੀ ਜ਼ਰੂਰ ਹੁੰਦੀ ਹੈ, ਕਈ ਵਾਰੀ ਜੱਜ ਜ਼ਮਾਨਤਾਂ ਨਹੀਂ ਕਰਦੇ, ਲੰਬਾ ਚੱਲਦਾ ਹੈ, ਕਈਆਂ ਦੇ ਕੇਸ ਜਾ ਕੇ ਹਾਈ ਕੋਰਟ 'ਚ ਟੁੱਟੇ ਨੇ, ਪਰ ਅਲਟੀਮੇਟਲੀ ਫੈਸਲੇ ਇਸ ਲਾਈਨ ਤੇ ਹੀ ਨੇ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਈਵਨ ਉਸ ਮੁਲਕ ਦੇ ਵਿੱਚ ਰਹਿੰਦੇ ਆ ਵੀ ਕਰ ਸਕਦੇ ਹੋ ਜੀ। ਸੋ ਹਿੰਮਤ ਰੱਖੋ ਔਰ ਜ਼ਰਾ ਝੰਡਾ ਮਜ਼ਬੂਤੀ ਨਾਲ ਫੜੋ, ਇਹ ਡੋਲਣ ਡਾਲਣ ਵਾਲਾ ਕੰਮ ਨਾ ਰੱਖੋ ਜੀ। ਅਗਲੀ ਸਾਡਾ ਈਮੇਲ ਮੈਸੇਜ ਚੰਡੀਗੜ੍ਹ ਤੋਂ ਸਰਦਾਰ ਪਰਮਵੀਰ ਸਿੰਘ ਸਿੱਧੂ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਲੱਗਦਾ ਹੈ। ਇਹਨਾਂ ਨੇ ਕਿਹਾ ਹੈ ਕਿ ਜੂਨ 84 ਦੇ ਘੱਲੂਘਾਰੇ ਦੌਰਾਨ ਧਰਮੀ ਫੌਜੀਆਂ ਦੇ ਰੋਲ ਬਾਰੇ ਜ਼ਰੂਰ ਚਾਨਣਾ ਪਾਓ। ਹਾਂ ਡਾਕਟਰ ਸਾਹਿਬ। ਦੇਖੋ ਵੀਰ ਪਰਮਵੀਰ ਸਿੰਘ ਜੀ ਸਿੱਧੂ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ। ਮੈਂ ਕੱਲ ਵੀ ਇਹ ਮਹਿਸੂਸ ਕਰ ਰਿਹਾ ਸੀ ਕਿ ਬਹੁਤ ਸਾਰੀ ਕਵਰੇਜ ਜਿਹੜੀ ਹੁਣ ਐਤਕੀ ਬਹੁਤ ਚੰਗੀ ਗੱਲ ਹੋਈ ਹੈ ਕਿ ਪ੍ਰਿੰਟ ਮੀਡੀਆ 'ਚ ਵੀ, ਇਲੈਕਟ੍ਰੋਨਿਕ ਮੀਡੀਆ 'ਚ ਵੀ ਘੱਲੂਘਾਰੇ ਨਾਲ ਸੰਬੰਧਿਤ ਕਾਫੀ ਕਵਰੇਜ ਆਈ ਹੈ। ਪਰ ਧਰਮੀ ਫੌਜੀਆਂ ਦਾ ਕਿੰਨਾ ਵੱਡਾ ਇਹਦੇ 'ਚ ਰੋਲ ਸੀ, ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ, ਇਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ। ਔਰ ਮੈਂ ਥੋੜੀ ਜਿਹੀ ਇਸ ਦੇ ਉੱਤੇ ਰਿਸਰਚ ਕੀਤੀ ਹੈ ਕਿ ਜਿਨ੍ਹਾਂ ਫੌਜੀਆਂ ਨੇ, ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਇਹ 6 ਜੂਨ ਤੋਂ ਹੀ ਸ਼ੁਰੂ ਹੋ ਗਿਆ। 6 ਜੂਨ ਜਦੋਂ BBC ਤੇ ਖਬਰ ਆਂਦੀ ਹੈ ਤੇ 10 ਜੂਨ ਤੱਕ ਇਹ ਲਗਾਤਾਰ ਵਰਤਾਰਾ ਰਿਹਾ। ਜਿਨ੍ਹਾਂ ਥਾਵਾਂ ਤੋਂ ਸਿੱਖ ਫੌਜੀ ਨਿਕਲੇ ਉਹਨਾਂ ਦੇ ਵਿੱਚ ਰਾਮਗੜ੍ਹ ਬਿਹਾਰ ਦੇ ਵਿੱਚ, ਜਿੱਥੇ ਸਭ ਤੋਂ ਜ਼ਿਆਦਾ ਇੱਕ ਨੰਬਰ 2000 ਤੋਂ ਲੈ ਕੇ 4000 ਤੱਕ ਜਿਹੜੇ, ਉਹਨਾਂ 'ਚ ਬਹੁਤ ਸਾਰੇ ਰੰਗਰੂਟ ਸਨ, ਕੁਝ ਸੀਨੀਅਰ ਵੀ ਸਨ, ਸੂਬੇਦਾਰ ਮੇਜਰ ਲੈਵਲ ਤੱਕ ਦੇ ਵੀ। ਸੋ ਰਾਮਗੜ੍ਹ ਚੋਂ ਸਿੱਖ ਫੌਜੀ ਨਿਕਲੇ। ਗੰਗਾ ਨਗਰ ਦੇ ਵਿੱਚ 9 ਸਿੱਖ ਤਾਇਨਾਤ ਸੀ। ਗੰਗਾ ਨਗਰ ਚੋਂ ਧਰਮੀ ਫੌਜੀ ਜਿਹੜੇ ਨੇ ਉਹ ਆਪਣੇ ਬੈਰਕਾਂ ਛੱਡ ਕੇ ਨਿਕਲੇ। ਜੰਮੂ ਦੇ ਵਿੱਚ ਸਿੱਖ ਰੈਜੀਮੈਂਟ ਤਾਇਨਾਤ ਸੀ, ਜੰਮੂ ਤੋਂ ਬਗਾਵਤ ਹੋਈ। ਅਲਵਰ ਦੇ ਵਿੱਚ ਤੋਪਖਾਨਾ ਰੈਜੀਮੈਂਟ ਸੀ, ਅਲਵਰ ਰਾਜਸਥਾਨ 'ਚ, ਉੱਥੋਂ ਸਿੱਖ ਫੌਜੀ ਨਿਕਲੇ। ਪੂਨੇ ਦੇ ਵਿੱਚ ਪੰਜਾਬ ਰੈਜੀਮੈਂਟ ਚੋਂ ਵੀ ਬਗਾਵਤ ਹੋਈ, ਭਾਵੇਂ ਗਿਣਤੀ ਹਰ ਥਾਂ ਥੋੜੀ ਥੋੜੀ ਹੋਏਗੀ। ਕਲਕੱਤੇ ਵਿੱਚ ਸਿੱਖ ਰੈਜੀਮੈਂਟ ਸਟੇਸ਼ਨ ਸੀ, ਉੱਥੋਂ ਵੀ ਨੌਜਵਾਨ ਨਿਕਲੇ। ਔਰ ਈਵਨ ਨਾਗਾਲੈਂਡ ਚੋਂ ਵੀ ਜਿਹੜੀ ਹੈ ਸਿੱਖ ਰੈਜੀਮੈਂਟ ਦੇ
ਨੌਜਵਾਨ ਨਿਕਲੇ। ਰਾਮਗੜ੍ਹ ਪੂਨੇ ਦੇ ਵਿੱਚ ਤਾਂ ਉਹਨਾਂ ਨੇ ਇੱਕ ਜਿਹੜਾ ਫੌਜੀ ਬ੍ਰਿਗੇਡੀਅਰ ਸੀ ਜਿਹਨੇ ਉਹਨਾਂ ਨੂੰ ਰੋਕਣਾ ਚਾਹਿਆ, ਬ੍ਰਿਗੇਡੀਅਰ ਪੁਰੀ ਜੀ, ਉਸ ਨੂੰ ਉਹਨਾਂ ਨੇ ਮਾਰ ਕੇ ਅਸਲਾ ਜਿਹੜਾ ਲੈ ਕੇ ਨਿਕਲੇ। ਥੋੜੀ ਦੂਰ ਆ ਕੇ ਘੇਰੇ ਗਏ, ਕੁਝ ਨਿਕਲ ਗਏ ਘੇਰੇ ਚੋਂ, ਜੀ, ਫਿਰ ਅੱਗੇ ਆ ਕੇ ਅਲੱਗ-ਅਲੱਗ ਥਾਂ ਤੇ ਹੈਲੀਕਾਪਟਰਾਂ ਰਾਹੀਂ ਉਹਨਾਂ ਨੂੰ ਸਪੌਟ ਕਰਕੇ ਘੇਰ ਲਿਆ ਗਿਆ। ਜੀ, ਕੁਝ ਰਸਤੇ ਦੇ ਵਿੱਚ ਜਿਹੜੇ ਨੇ ਮਾਰੇ ਗਏ ਮੁਕਾਬਲਿਆਂ ਦੇ ਵਿੱਚ, ਬਹੁਤ ਸਾਰੇ ਫੜੇ ਗਏ, ਕੁਝ ਅਜੇ ਵੀ ਜੇਲ੍ਹਾਂ 'ਚ ਨੇ। ਜੀ, ਸੋ ਇਹਨਾਂ ਨੇ ਇੱਕ ਪਾਰਟ ਆਪਣੀ ਇਸ ਕੁਰਬਾਨੀ ਦੇ ਨਾਲ ਦੱਸ ਦਿੱਤਾ ਹੈ। ਜੀ, ਜਿੰਨਾ ਉਹਨਾਂ ਕੋਲ ਅਸਲਾ ਸੀ, ਜੇ ਚਾਹੁੰਦੇ ਰਾਹ ਦੇ ਵਿੱਚ ਜਿਹਨੂੰ ਮਰਜ਼ੀ ਗੋਲੀ ਨਾਲ ਉਡਾਉਂਦੇ ਜਾਂਦੇ, ਹੈ ਤਾਂ ਦੂਸਰੀ ਕੌਮ ਵਾਲੇ ਸੀ, ਲੇਕਿਨ ਉਹਨਾਂ ਦਾ ਇੱਕੋ ਇੱਕ ਮਨਸ਼ਾ ਸੀ, ਇੱਕੋ ਇੱਕ ਉਹਨਾਂ ਦਾ ਗੋਲ ਸੀ ਕਿ ਅਸੀਂ ਹਰਮੰਦਰ ਸਾਹਿਬ ਪਹੁੰਚਣਾ। ਸੋ ਉਹਨਾਂ ਨੇ ਆਪਣੇ ਹਥਿਆਰਾਂ ਨਾਲ ਕਿਸੇ ਵੀ ਬੇਗੁਨਾਹ ਨੂੰ ਨਹੀਂ ਮਾਰਿਆ। ਜੀ, ਔਰ ਦੂਸਰੀ ਗੱਲ, ਉਹਨਾਂ ਨੇ ਇਹ ਦੱਸ ਦਿੱਤਾ ਹੈ ਕਿ ਵੀ ਬੇਸ਼ੱਕ ਦੇਸ਼ ਆਪਣੀ ਥਾਂ ਤੇ ਹੈ, ਪਰ ਜੇ ਧਰਮ ਤੇ ਹਮਲਾ ਹੋਏਗਾ, ਜੀ, ਗੁਰੂ ਗ੍ਰੰਥ ਸਾਹਿਬ ਜਿਸ ਦੀ ਸਹੁੰ ਚੁਕਾਈ ਜਾਂਦੀ ਹੈ ਸਿੱਖ ਰੈਜੀਮੈਂਟ ਦੇ ਵਿੱਚ, ਜਦੋਂ ਉਹਨਾਂ ਨੂੰ ਕਨਫਰਮ ਕੀਤਾ ਜਾਂਦਾ ਹੈ, ਜੀ, ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਤੇ ਫਿਰ ਲਾਇਲਟੀ ਕਿਸੇ ਦੇਸ਼ ਦੂਸ਼ ਨਾਲ ਨਹੀਂ ਹੈ, ਪਹਿਲੀ ਲਾਇਲਟੀ ਜਿਹੜੀ ਹੈ ਧਰਮ ਨਾਲ ਹੈ। ਇਹੀ ਕਾਰਨ ਹੈ ਵੀ ਜਦੋਂ ਧਰਮੀ ਫੌਜੀਆਂ ਤੇ ਮੁਕੱਦਮਾ ਚੱਲਿਆ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜਿਹੜੇ 1965 ਦੀ ਜੰਗ ਵੇਲੇ ਵੈਸਟਰਨ ਕਮਾਂਡ ਦੇ ਜਰਨੈਲ ਸੀ, ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਗਵਾਹੀ ਦਿੱਤੀ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਤਾਂ ਸਹੁੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੁਕਾਈ ਜਾਂਦੀ ਹੈ, ਜੀ, ਤੇ ਜੇ ਜਿਹਦੇ ਤੇ ਸਹੁੰ ਚੁਕਾਈ ਜਾਂਦੀ ਹੈ ਉਹਦੇ ਤੇ ਹੀ ਹਮਲਾ ਹੋਇਆ, ਹਰਮੰਦਰ ਸਾਹਿਬ ਤੇ ਹੋਇਆ, ਫਿਰ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਸੀ। ਔਰ ਇਹਨਾਂ ਨੇ ਧਾਰਮਿਕ ਜਜ਼ਬਾਤਾਂ ਦੇ ਥੱਲੇ ਇਹ ਗੱਲ ਕੀਤੀ ਹੈ ਔਰ ਇਹਨਾਂ ਨੂੰ ਜਿਹੜਾ ਹੈ ਬਿਲਕੁਲ ਫ੍ਰੀ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਅਸੀਂ ਸਜਦਾ ਕਰਦੇ ਹਾਂ। ਜੀ, ਔਰ ਅਸੀਂ ਇਹ ਗੱਲ ਸ਼ਰਮ ਦੀ ਹੈ ਵੀ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਦਿੱਲੀ ਕਮੇਟੀ, ਇਹਨਾਂ ਨੇ ਜਿਹੜੇ ਬਚ ਗਏ ਜਾਂ ਬਾਅਦ ਜੇਲ੍ਹ ਕੱਟ ਕੇ ਆਏ ਵੀ, ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ। ਕੋਈ ਰਿਕਸ਼ਾ ਚਲਾਉਂਦਾ ਹੈ, ਕੋਈ ਟੈਂਪੂ ਚਲਾਉਂਦਾ ਹੈ, ਕੋਈ ਚੌਂਕੀਦਾਰ ਲੱਗਾ ਹੈ। ਸੋ ਇਹ ਸ਼ਰਮ ਦੀ ਗੱਲ ਹੈ ਕਿ ਇੰਨੀ ਵੱਡੀ ਕੁਰਬਾਨੀ ਕਰਨ ਵਾਲੇ ਧਰਮੀ ਫੌਜੀਆਂ ਨੂੰ ਵੀ ਅਸੀਂ ਅਣਗੌਲਿਆ ਕੀਤੇ। ਜੀ ਡਾਕਟਰ ਸਾਹਿਬ, ਇਤਨੇ ਨੇ ਇੱਕ ਛੋਟਾ ਬ੍ਰੇਕ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।